ਵਜ਼ੀਰ ਏਅਰਪੋਰਟ ਤੇ ਸਹਾਫੀਆਂ ਨਾਲ ਗੱਲ ਕਰਦਿਆਂ ਵਜ਼ੀਰ ਆਲਾ ਸਿੰਧ ਦਾ ਕਹਿਣਾ ਸੀ ਕਿ ਹਰ ਪਾਰਟੀ ਦਾ ਆਪਣਾ ਮੌਕਫ ਹੈ। MQM ਦਾ ਵੀ ਹਲਕਾ ਬੰਦੀਆਂ ਤੇ ਆਪਣਾ ਮੌਕਫ ਹੈ। ਚੀਫ ਮਿਨਿਸਟਰ ਦਾ ਕਹਿਣਾ ਸੀ ਕਿ ਇਸਨੇ ਖਾਲਿਦ ਮਕਬੂਲ ਸਦੀਕੀ ਤੇ ਗਵਰਨਰ ਸਿੰਧ ਦਾ ਹਲਕਾ ਬੰਦੀਆਂ ਤੇ ਬਿਆਨ ਨਹੀਂ ਸੁਣਿਆ। ਇਲੈਕਸ਼ਨ ਕਮਿਸ਼ਨ ਹਲਕਾ ਬੰਦੀਆਂ ਤੇ ਜੋ ਵੀ ਫੈਸਲਾ ਕਰੇ ਅਸੀਂ ਕਬੂਲ ਕਰਾਂਗੇ। ਮੁਰਾਦ ਅਲੀ ਸ਼ਾਹ ਦਾ ਮਜ਼ੀਦ ਕਹਿਣਾ ਸੀ ਕਿ ਮੁਲਕੀ ਮਈਸ਼ਤ ਬਹੁਤ ਖਰਾਬ ਹੋ ਗਈ ਹੈ। ਇੰਪੋਰਟ ਬਿੱਲ ਬਹੁਤ ਵੱਧ ਚੁੱਕਿਆ ਹੈ। ਹਕੂਮਤ ਨੂੰ ਮੁਸ਼ਕਿਲ ਫੈਸਲੇ ਕਰਨੇ ਪੈਣਗੇ। ਸਾਨੂੰ ਸਾਰਿਆਂ ਨੂੰ ਆਪਣੀ ਕਮਰ ਕੱਸਣੀ ਪਏਗੀ। ਵਜ਼ੀਰ ਆਲਾ ਕੋਲ ਤਜਰਬਾਕਾਰ ਟੀਮ ਮੌਜੂਦ ਹੈ। ਉਮੀਦ ਕਰਦੇ ਹਾਂ ਜਲਦ ਮੁਆਸ਼ੀ ਬੁਹਰਾਨ ਤੇ ਕਾਬੂ ਪਾ ਲਿਆ ਜਾਏਗਾ। ਗਵਰਨਰ ਸਿੰਧ ਕਾਮਰਾਨ ਟਸੌਰੀ ਦਾ ਕਹਿਣਾ ਹੈ ਕਿ ਪੀਪਲਜ਼ ਪਾਰਟੀ ਨੂੰ ਹਲਕਾ ਬੰਦੀਆਂ ਤੇ ਕੀਤਾ ਵਾਅਦਾ ਨਿਭਾਉਣਾ ਪਵੇਗਾ। ਲਾਹੌਰ ਵਿੱਚ ਮੀਡੀਆ ਨੁਮਾਇੰਦਗਾਨ ਨਾਲ ਗੱਲਬਾਤ ਕਰਦਿਆਂ ਗਵਰਨਰ ਸਿੰਧ ਦਾ ਕਹਿਣਾ ਸੀ ਕਿ ਲਾਪਤਾ ਅਫਰਾਦ ਦਾ ਮੁਤਾਲਬਾ MQM ਦਾ ਬਹੁਤ ਪੁਰਾਣਾ ਮੁਤਾਲਬਾ ਹੈ। ਪਿਛਲੀ ਹਕੂਮਤ ਨਾਲ ਵੀ ਸਾਡੇ ਇਲਹਾਕ ਦਾ ਮੁਤਾਲਬਾ ਸੀ ਕਿ ਲਾਪਤਾ ਅਫਰਾਦ ਨੂੰ ਲੱਭਿਆ ਜਾਏ। ਮੌਜੂਦਾ ਹਕੂਮਤ ਦੇ ਨਾਲ ਵੀ ਸਾਡਾ ਮੁਤਾਲਬਾ ਹੈ ਕਿ ਲਾਪਤਾ ਅਫਰਾਦ ਨੂੰ ਜਲਦ ਅਜ਼ ਜਲਦ ਵਾਜ਼ਿਆਬ ਕਰਵਾਇਆ ਜਾਏ। ਗਵਰਨਰ ਸਿੰਧ ਨੇ ਤਸਲੀਮ ਕੀਤਾ ਕਿ ਕਰਾਚੀ ਰੋਸ਼ਨੀਆਂ ਦਾ ਸ਼ਹਿਰ ਸੀ ਜਿਹੜਾ ਹੁਣ ਮੁਜਰਮਾਂ ਦਾ ਸ਼ਹਿਰ ਬਣ ਗਿਆ ਹੈ, ਲੇਕਿਨ ਨਾਉਮੀਦੀ ਦੀ ਗੱਲ ਨਹੀਂ, ਮਸਾਇਲ ਦਾ ਹੱਲ ਵੀ ਮੌਜੂਦ ਹੁੰਦਾ ਹੈ। ਕਾਮਰਾਨ ਟਸੌਰੀ ਦਾ ਕਹਿਣਾ ਸੀ ਕਿ ਕਰਾਚੀ ਮਈਸ਼ਤ ਵਿੱਚ ਰੀੜ੍ਹ ਦੀ ਹੱਡੀ ਦੀ ਹੈਸੀਅਤ ਰੱਖਦਾ ਹੈ। ਅਗਰ ਕਰਾਚੀ ਦੇ ਮਸਾਇਲ ਨੂੰ ਸੰਜੀਦਾ ਨਾ ਲਿਆ ਗਿਆ ਤੇ ਮੁਲਕ ਮਜ਼ੀਦ ਮੁਆਸ਼ੀ ਅਦਮ ਇਸਤਹਿਕਾਮ ਦਾ ਸ਼ਿਕਾਰ ਹੋ ਜਾਏਗਾ। ਹਕੂਮਤ ਨੂੰ ਸੰਜੀਦਾ ਤੇ ਸਖਤ ਮੁਆਸ਼ੀ ਫੈਸਲੇ ਲੈਣੇ ਪੈਣਗੇ। ਰਾਣਾ ਸਨਾਉੱਲਾ ਦਾ ਕਹਿਣਾ ਸੀ ਕਿ ਪਾਕ ਫੌਜ ਨੇ ਅਫਗਾਨਿਸਤਾਨ ਵਿੱਚ ਮੌਜੂਦ ਤਾਲਿਬਾਨ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਵਫਾਕੀ ਵਜ਼ੀਰ ਦੇ ਬਿਆਨ ਉੱਤੇ ਅਫਗਾਨ ਹਕੂਮਤ ਦਾ ਮੌਕਫ ਵੀ ਸਾਹਮਣੇ ਆ ਗਿਆ। ਜ਼ਬੀਉੱਲਾ ਮੁਜਾਹਿਦ ਦਾ ਕਹਿਣਾ ਸੀ ਕਿ ਅਫਗਾਨਿਸਤਾਨ ਦੇ ਅੰਦਰ ਹਮਲਾ ਕਰਨ ਦੀ ਕਿਸੇ ਮੁਲਕ ਨੂੰ ਇਜਾਜ਼ਤ ਨਹੀਂ ਦਿੰਦਾ। ਅਫਗਾਨ ਹਕੂਮਤ ਪਾਕਿਸਤਾਨ ਦੇ ਨਾਲ ਚੰਗੇ ਤਾਲੁਕਾਤ ਚਾਹੁੰਦਾ ਹੈ, ਲਿਹਾਜ਼ਾ ਪਾਕਿਸਤਾਨ ਹਕੂਮਤ ਦੇ ਕਿਸੇ ਵੀ ਨੁਮਾਇੰਦੇ ਨੂੰ ਚਾਹੀਦਾ ਹੈ ਕਿ ਮੁਹਤਾਤ ਬਿਆਨ ਦੇਵੇ। ਦੁਨੀਆ ਦਾ ਕੋਈ ਕਾਨੂੰਨ ਕਿਸੇ ਮੁਲਕ ਨੂੰ ਦੂਜੇ ਮੁਲਕ ਦੇ ਅੰਦਰ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਅਫਗਾਨ ਵਜ਼ਾਰਤ ਦਿਫਾ ਦਾ ਮਜ਼ੀਦ ਕਹਿਣਾ ਸੀ ਕਿ ਪਾਕਿਸਤਾਨ ਦਾ ਬਿਆਨ ਇਸ਼ਤਿਆਲ ਅੰਗੇਜ਼ ਤੇ ਬੇਬੁਨਿਆਦ ਹੈ। ਕਿਸੇ ਵੀ ਮਾਮਲੇ ਦਾ ਹੱਲ ਬਿਆਨਬਾਜ਼ੀ ਨਹੀਂ, ਮੁਜ਼ਾਕਰਾਤ ਹੈ। PTI ਦੇ ਚੇਅਰਮੈਨ ਨੇ ਫਿਰ ਜਨਰਲ ਰਿਟਾਇਰਡ ਬਾਜਵਾ ਨੂੰ ਤਨਕੀਦ ਦਾ ਨਿਸ਼ਾਨਾ ਬਣਾਇਆ। ਲਾਹੌਰ ਵਿੱਚ ਸਹਾਫੀਆਂ ਨਾਲ ਗੁਫ਼ਤਗੂ ਕਰਦਿਆਂ ਹੋਇਆ ਇਮਰਾਨ ਖਾਨ ਦਾ ਕਹਿਣਾ ਸੀ ਡੋਨਲਡ ਨੂੰ ਪਾਕਿਸਤਾਨ ਵਿੱਚ ਸਬਕ ਪੜ੍ਹਾਇਆ ਗਿਆ। ਅਮਰੀਕਾ ਵਿੱਚ ਟਰੰਪ ਹਕੂਮਤ ਨੇ ਸਾਡਾ ਸ਼ਾਨਦਾਰ ਇਸਤਕਬਾਲ ਕੀਤਾ। ਇਮਰਾਨ ਖਾਨ ਦਾ ਮਜ਼ੀਦ ਕਹਿਣਾ ਸੀ ਕਿ ਐਸਟੈਬਲਿਸ਼ਮੈਂਟ ਨੇ ਸਾਡੇ 3 ਅਰਕਾਨ ਪੰਜਾਬ ਅਸੈਂਬਲੀ ਨੂੰ ਇਤਮਾਦ ਦੇ ਵੋਟ ਵਾਸਤੇ ਨਿਊਟਰਲ ਰਹਿਣ ਦਾ ਕਿਹਾ ਹੈ। ਕਰਾਚੀ ਵਿੱਚ MQM ਨੂੰ ਇਕੱਠਾ ਕਰਨ ਦਾ ਟਾਸਕ ਵੀ ਐਸਟੈਬਲਿਸ਼ਮੈਂਟ ਕਰ ਰਹੀ ਹੈ। ਬਾਪ ਪਾਰਟੀ ਨੂੰ ਪੀਪਲਜ਼ ਪਾਰਟੀ ਵਿੱਚ ਜ਼ਮ ਕੀਤਾ ਜਾ ਰਿਹਾ ਹੈ। ਸਭ ਹਰਬੇ ਤਹਿਰੀਕ ਇਨਸਾਫ ਨੂੰ ਕਮਜ਼ੋਰ ਕਰਨ ਲਈ ਕੀਤੇ ਜਾ ਰਹੇ ਨੇ। ਇਮਰਾਨ ਖਾਨ ਦਾ ਮਜ਼ੀਦ ਕਹਿਣਾ ਸੀ ਕਿ ਜਨਰਲ ਬਾਜਵਾ ਕਿਸੇ ਕਰਪਟ ਸਿਆਸਤਦਾਨ ਦਾ ਇਤਸਾਬ ਨਹੀਂ ਸਨ ਕਰਨਾ ਚਾਹੁੰਦੇ। ਅਮਰੀਕਾ ਵਿੱਚ ਹੁਸੈਨ ਹੱਕਾਨੀ ਨੂੰ ਲੌਬਿੰਗ ਵਾਸਤੇ ਖਰੀਦਿਆ। ਹੁਸੈਨ ਹੱਕਾਨੀ ਅਮਰੀਕਾ ਵਿੱਚ ਮੇਰੇ ਖਿਲਾਫ ਤੇ ਬਾਜਵਾ ਦੇ ਹੱਕ ਵਿੱਚ ਤਸ਼ਹੀਰ ਕਰਦਾ ਸੀ। ਬਾਜਵਾ ਨੇ ਮੈਨੂੰ ਆਖਰੀ ਮੁਲਾਕਾਤ ਵਿੱਚ ਆਖਿਆ ਮੈਂ ਪਲੇ ਬॉय ਹਾਂ। ਮੈਂ ਆਖਿਆ ਕਿ ਮੈਂ ਮਾਜ਼ੀ ਵਿੱਚ ਪਲੇ ਬॉय ਰਹਿ ਚੁੱਕਿਆ ਵਾਂ। ਕਮਰ ਬਾਜਵਾ ਨੇ ਮੇਰੀ ਪੀਠ ਵਿੱਚ ਛੁਰਾ ਘੋਂਪਿਆ ਤੇ ਨਾਲ ਹਮਦਰਦੀ ਵੀ ਕਰਦਾ ਸੀ। ਇਮਰਾਨ ਖਾਨ ਦਾ ਕਹਿਣਾ ਸੀ ਕਿ ਐਸਟੈਬਲਿਸ਼ਮੈਂਟ ਵਿੱਚ ਅਜੇ ਵੀ ਬਾਜਵਾ ਦਾ ਸੈਟਅਪ ਹੀ ਕੰਮ ਕਰ ਰਿਹਾ ਹੈ। ਇਮਰਾਨ ਖਾਨ ਦਾ ਮਜ਼ੀਦ ਕਹਿਣਾ ਸੀ ਕਿ ਮੁਲਕ ਇਸੇ ਵਕਤ ਚੱਲ ਸਕਦਾ ਹੈ ਜਦੋਂ तमाम ਸਿਆਸੀ ਪਾਰਟੀਆਂ ਤੇ ਫੌਜ ਇੱਕ ਪੇਜ ਉੱਤੇ ਆ ਜਾਵਣ। ਸਹਾਫੀ ਦੇ ਸਵਾਲ ਤੇ ਖਾਨ ਦਾ ਕਹਿਣਾ ਸੀ ਕਿ ਮੌਜੂਦਾ ਹਾਲਾਤ ਵਿੱਚ ਅਸੈਂਬਲੀਆਂ ਵਿੱਚ ਦੁਬਾਰਾ ਜਾਣ ਦਾ ਕੀ ਫਾਇਦਾ ਹੈ। ਇਮਰਾਨ ਖਾਨ ਦਾ ਕਹਿਣਾ ਸੀ ਕਿ ਮੁਲਕ ਵਿੱਚ ਸਾਫ਼ ਸ਼ਫਾਫ ਇਲੈਕਸ਼ਨ ਔਰ ਮਜ਼ਬੂਤ ਹਕੂਮਤ ਹੀ ਸਿਆਸਤ ਤੇ ਮੁਆਸ਼ੀ ਇਸਤਹਿਕਾਮ ਲਿਆ ਸਕਦੀ ਹੈ। तहरीक इंसाफ के रहनुमा फवाद चौधरी का कहना सी कि हुकूमत ने सलामती कौंसल की मीटिंग में वज़ीर आला KPK नूं ना बुला के सख्त ज्यादती की है। फवाद चौधरी का कहना सी कि इस गैर संजीदा हुकूमत नाल मुज़ाकरात किस तरह हो सकते हैं। मुल्क विच इलैक्शन तहरीक इंसाफ की ज़रूरत नहीं बल्कि मुल्क की ज़रूरत है। मुल्क का सियासी बहरान हल किए बगैर मुआशी मसला हल नहीं हो सकता। फवाद चौधरी का मजीद कहना सी कि कराची विच MQM का इकट्ठा होने नाल तहरीक इंसाफ नूं कोई नुकसान नहीं होएगा। इस्लामाबाद हाई कोर्ट ने इलैक्शन कमीशन ते हुकूमत की तरफों दायर इंट्रा कोर्ट अपील समात वास्ते मंजूर कर ली। इब्तदाई बहस दे विच चीफ जस्टिस ने अपील मंजूर की ते पार्टियां नूं 9 जनवरी तक अपना मौकफ पेश करन दा कहा।
ਇਮਰਾਨ ਖਾਨ ਦਾ ਆਪਣੇ ਖਿਲਾਫ ਤੇ ਆਪਣੀ ਅਹਿਲੀਆ ਬੁਸ਼ਰਾ ਬੀਬੀ ਦੇ ਖਿਲਾਫ ਕਿਰਦਾਰਕਸ਼ੀ ਤੇ ਪਾਰਟੀ ਰਹਿਨੁਮਾਵਾਂ ਦੇ ਕਮਜ਼ੋਰ ਮੌਕਫ ਤੋਂ ਸਖਤ ਨਾਰਾਜ਼ਗੀ ਦਾ ਇਜ਼ਹਾਰ। ਪਾਰਟੀ ਦੇ ਅਹਿਮ ਰਹਿਨੁਮਾਵਾਂ ਨੂੰ ਜ਼ਮਾਨ ਪਾਕ ਅੱਜ 3 ਵਜੇ ਤਲਬ ਕਰ ਲਿੱਤਾ। ਇਮਰਾਨ ਖਾਨ ਨੇ ਪਾਰਟੀ ਰਹਿਨੁਮਾਵਾਂ ਨੂੰ ਪਾਬੰਦ ਕੀਤਾ ਕਿ ਅਗਰ ਲਾਹੌਰ ਨਹੀਂ ਆ ਸਕਦੇ ਤੇ ਆਨਲਾਈਨ ਇਜਲਾਸ ਵਿੱਚ ਸ਼ਿਰਕਤ ਕੀਤੀ ਜਾਵੇ। ਜ਼ਰਾਏ ਦਾ ਕਹਿਣਾ ਹੈ ਕਿ ਇਜਲਾਸ ਵਿੱਚ ਪੁੱਛਿਆ ਜਾਏਗਾ ਕਿ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਦੀ ਕਿਰਦਾਰਕਸ਼ੀ ਵਿੱਚ ਕਮਜ਼ੋਰ ਮੌਕਫ ਕਿਉਂ ਪੇਸ਼ ਕੀਤਾ ਗਿਆ।